ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 30 ਅਗਸਤ ਦਾ ਦਿਨ 1700 ਫਤਿਹਗੜ੍ਹ ਕਿਲ੍ਹੇ ਉੱਤੇ ਬਿਲਾਸਪੁਰ ਦੀਆਂ ਪਹਾੜੀ ਫੌਜਾਂ ਦਾ ਹਮਲਾ। 29 ਅਗਸਤ 1700 ਦੇ ਦਿਨ ਤਾਰਾਗੜ੍ਹ 'ਚ ਬੁਰੀ ਤਰ੍ਹਾਂ ਹਾਰਨ ਮਗਰੋਂ ਅਜਮੇਰ ਚੰਦ ਤੇ ਉਸਦੇ ਸਾਥੀਆਂ ਦੀਆਂ ਫੌਜਾਂ ਨੇ ਅਗਲੇ ਦਿਨ ਸ਼ੁੱਕਰਵਾਰ 30 ਅਗਸਤ ਨੂੰ ਕਿਲ੍ਹਾ ਫਤਿਹਗੜ੍ਹ ਤੇ ਹਮਲਾ ਕਰ ਦਿੱਤਾ। ਇਸ ਕਿਲ੍ਹੇ ਦੀ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਜੇ ਅਧੂਰੀ ਸੀ। ਇਸ ਕਿਲ੍ਹੇ ਦਾ ਜਥੇਦਾਰ ਭਾਈ ਭਗਵਾਨ ਸਿੰਘ ਪੁੱਤਰ ਭਾਈ ਮਨੀ ਸਿੰਘ ਸੀ। ਭਾਈ ਭਗਵਾਨ ਸਿੰਘ ਦੀ ਜਥੇਦਾਰੀ ਹੇਠ ਗਿਣਤੀ ਦੇ ਸਿੰਘਾਂ ਨੇ ਪਹਾੜੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਾਰੇ ਪਹਾੜੀ ਫੌਜੀ ਮਾਰ ਮੁਕਾਏ। ਸ਼ਾਮ ਹੋਣ ਮਗਰੋਂ ਪਹਾੜੀ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਇਸ ਲੜਾਈ 'ਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ ਪੁੱਤਰ ਭਾਈ ਲੱਖੀ ਰਾਏ ਵਣਜਾਰਾ, ਭਾਈ ਨਾਨਕ ਸਿੰਘ ਪੁੱਤਰ ਭਾਈ ਆਲਮ ਸਿੰਘ ਤੇ ਪੋਤਰਾ ਭਾਈ ਦਰਿਆ ਸ਼ਹੀਦ ਹੋ ਗਏ। 1845 ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਚੌਥੇ ਕੰਵਰ ਪਿਸ਼ੌਰਾ ਸਿੰਘ ਦਾ ਕਤਲ। ਗੁਲਾਬ ਸਿੰਘ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਰਾਣੀ ਜਿੰਦਾਂ ਦਾ ਭਰਾ ਜਵਾਹਰ ਸਿੰਘ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਕਰਕੇ ਉਸਨੇ ਜਵਾਹਰ ਸਿੰਘ ਨੂੰ ਖਤਮ ਕਰਨ ਦੀ ਤਰਕੀਬ ਘੜਨੀ ਸ਼ੁਰੂ ਕਰ ਦਿੱਤੀ। ਉਸਨੇ ਪ੍ਰੀਥੀ ਸਿੰਘ ਡੋਗਰੇ ਰਾਹੀਂ ਫੌਜੀਆਂ ਨੂੰ ਰਿਸ਼ਵਤ ਦੇ ਕੇ ਜਵਾਹਰ ਸਿੰਘ ਦੇ ਖਿਲਾਫ ਕਰ ਦਿੱਤਾ। ਉਧਰ ਜਵਾਹਰ ਸਿੰਘ ਵੀ ਗੁਲਾਬ ਦੇ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਵੇਲੇ ਕੰਵਰ ਪਿਸ਼ੌਰਾ ਸਿੰਘ ਸਿਆਲਕੋਟ ਵਿੱਚ ਸੀ। ਪਿਸ਼ੌਰਾ ਸਿੰਘ ਨੇ ਵੀ ਗੁਲਾਬ ਸਿੰਘ ਦੀ ਚੌਕੇ 'ਚ ਆ ਕੇ ਬਗਾਵਤ ਕਰ ਦਿੱਤੀ। ਜਵਾਹਰ ਸਿੰਘ ਨੇ ਫੌਜ ਭੇਜ ਕੇ ਉਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਜਦੋਂ ਇਹ ਫੌਜ ਜੰਮੂ ਵੱਲ ਗਈ ਤਾਂ ਪਿਸ਼ੌਰਾ ਸਿੰਘ ਨੇ ਹਥਿਆਰ ਸੁੱਟ ਦਿੱਤੇ। ਜਦੋਂ ਉਸ ਨੂੰ ਲਾਹੌਰ ਲਿਜਾਇਆ ਜਾ ਰਿਹਾ ਸੀ ਤਾਂ 30 ਅਗਸਤ 1845 ਦੇ ਦਿਨ ਉਸ ਨੂੰ ਰਾਹ ਵਿੱਚ ਹੀ ਕਤਲ ਕਰ ਦਿੱਤਾ ਗਿਆ। ਡੋਗਰਿਆਂ ਦੀਆਂ ਸਾਜ਼ਿਸ਼ਾਂ ਹੇਠ ਮਾਰਿਆ ਜਾਣ ਵਾਲਾ ਖੜਕ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ ਮਗਰੋਂ ਇਹ ਰਣਜੀਤ ਸਿੰਘ ਦਾ ਚੌਥਾ ਪੁੱਤਰ ਸੀ। ਉਹ ਰਣਜੀਤ ਸਿੰਘ ਦੇ ਦੋ ਪੋਤਿਆਂ ਨੌ ਨਿਹਾਲ ਸਿੰਘ ਤੇ ਪ੍ਰਤਾਪ ਸਿੰਘ ਨੂੰ ਵੀ ਮਰਵਾ ਚੁੱਕੇ ਸਨ। ਇਹ ਕਤਲ ਦਰਅਸਲ ਗੁਲਾਬ ਸਿੰਘ ਨੇ ਕਰਵਾਇਆ ਸੀ। 1986 BSF ਨੇ 10 ਸਿੱਖ ਹੱਥ ਬੰਨ੍ਹ ਕੇ ਮਾਰੇ। 30 ਅਗਸਤ ਨੂੰ BSF ਨੇ ਰੋਡੇ ਡੇਰਾ ਬਾਬਾ ਨਾਨਕ ਕੋਲ 10 ਸਿੱਖਾਂ ਨੂੰ ਹੱਥ ਬੰਨ੍ਹ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਨ੍ਹਾਂ 'ਚ ਗੁਰਵਿੰਦਰ ਸਿੰਘ ਭਾਗੋਵਾਲ ਬਟਾਲਾ ਤੇ ਸੂਰਤਾ ਸਿੰਘ ਹਰਚੂਵਾਲ ਹਰਗੋਬਿੰਦਪੁਰ ਵੀ ਸ਼ਾਮਲ ਸਨ। ਇਸ ਸੰਬੰਧੀ ਬਣਾਈ ਗਈ ਬਰਨਾਲਾ ਸਰਕਾਰ ਦੇ ਵਜ਼ੀਰਾਂ ਨਿਰਮਲ ਸਿੰਘ ਕਾਲੋਂ, ਨੱਥਾ ਸਿੰਘ ਦਾਲਮ ਦੀ ਸਬ ਕਮੇਟੀ ਨੇ ਡੇਰਾ ਬਾਬਾ ਨਾਨਕ 'ਚ ਇਨ੍ਹਾਂ 10 ਸਿੱਖਾਂ ਦੇ ਮੁਕਾਬਲੇ 'ਚ ਮਾਰੇ ਜਾਣ ਨੂੰ ਬੇਦਰਦੀ ਨਾਲ ਕੀਤਾ ਗਿਆ ਕਤਲੇਆਮ ਆਖਿਆ। ਉਹਨਾਂ ਨੇ ਰਿਪੋਰਟ 'ਚ ਕਿਹਾ ਕਿ ਇਨ੍ਹਾਂ ਸਿੱਖਾਂ ਨੇ ਆਪਣੇ ਆਪ ਨੂੰ BSF ਕੋਲ ਪੇਸ਼ ਕੀਤਾ ਸੀ ਤੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਹੱਥ ਪਿੱਛੇ ਬੰਨ੍ਹ ਦੇਣ ਤੋਂ ਬਾਅਦ ਗੋਲੀਆਂ ਮਾਰ ਦਿੱਤੀਆਂ ਗਈਆਂ। ਪਰ ਇਸ ਦੇ ਬਾਵਜੂਦ ਅਕਾਲੀਆਂ ਨੇ ਇਸ ਵਿਰੁੱਧ ਕੋਈ ਵੀ ਰੋਸ ਜ਼ਾਹਰ ਨਾ ਕੀਤਾ। 1987 ਅਨੋਖ ਸਿੰਘ ਬੱਬਰ ਨੂੰ ਅੰਤਾਂ ਦੇ ਤਸੀਹੇ ਦੇਣ ਮਗਰੋਂ ਨਕਲੀ ਪੁਲਿਸ ਮੁਕਾਬਲੇ ਸ਼ਹੀਦ ਕੀਤਾ ਗਿਆ। 29 ਅਗਸਤ 1987 ਦੇ ਦਿਨ ਪੁਲਿਸ ਨੇ ਬੱਬਰ ਖਾਲਸਾ ਆਗੂ ਅਨੋਖ ਸਿੰਘ ਬੱਬਰ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਵੜਿੰਗ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਭਾਈ ਅਨੋਖ ਸਿੰਘ ਬੱਬਰ ਖਾਲਸਾ ਦਾ ਅਨੰਨ ਸੇਵਕ ਸੀ ਤੇ ਉਹ ਭਾਈ ਫੌਜਾ ਸਿੰਘ ਤੇ ਜਥੇਦਾਰ ਤਲਵਿੰਦਰ ਸਿੰਘ ਕੈਨੇਡਾ ਦਾ ਸਾਥੀ ਰਿਹਾ ਸੀ। 1982 'ਚ ਉਹ ਬਾਬਾ ਜਰਨੈਲ ਸਿੰਘ ਦੇ ਕੈਂਪ 'ਚ ਆ ਗਿਆ ਸੀ। 1984 ਤੋਂ ਮਗਰੋਂ ਵੀ ਉਸਨੇ ਬਹੁਤ ਖਾੜਕੂ ਐਕਸ਼ਨ ਕੀਤੇ। ਉਸ ਨੂੰ ਪਹਿਲਾਂ 12 ਜਨਵਰੀ 1987 ਦੇ ਦਿਨ ਡੇਲੋ ਨੇੜੇ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ 12 ਫਰਵਰੀ ਦੇ ਦਿਨ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। SSP ਇਜ਼ਹਾਰ ਆਲਮ ਦੇ ਹੁਕਮ ਤੇ ਉਸ ਦੀ ਨਿਗਰਾਨੀ ਹੇਠ ਪੁਲਿਸ ਨੇ ਉਸ ਨੂੰ ਪੂਰਾ ਹਫ਼ਤਾ ਜ਼ਾਲਮਾਨਾ ਤਸੀਹੇ ਦਿੱਤੇ। ਉਸ ਨੂੰ ਕਈ ਦਿਨ ਪੁੱਠੇ ਲਟਕਾਇਆ ਗਿਆ। ਇਸ ਦੇ ਬਾਵਜੂਦ ਜਦੋਂ ਨਾ ਡੋਲਿਆ ਤਾਂ ਅੱਗ ਨਾਲ ਕੀਤੀਆਂ ਲੋਹੇ ਦੀਆਂ ਸਲਾਖਾਂ ਉਸ ਦੀ ਛਾਤੀ, ਢਿੱਡ ਤੇ ਪੱਟਾਂ 'ਚ ਖੋਭ ਦਿੱਤੀਆਂ ਗਈਆਂ। ਫਿਰ ਉਸ ਦੇ ਗੁਪਤੰਗ ਤੇ ਹੋਰ ਹਿੱਸਿਆਂ 'ਚ ਵੀ ਲੋਹੇ ਦੀਆਂ ਪਿੰਨਾਂ ਠੋਕ ਦਿੱਤੀਆਂ ਗਈਆਂ। ਬਿਜਲੀ ਦੇ ਕਰੰਟ ਵੀ ਲਾਏ ਗਏ। ਇਸ ਮਗਰੋਂ ਲਾਲ ਗਰਮ ਸਲਾਖਾਂ ਨਾਲ ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ। 29 ਤਰੀਕ ਦੀ ਸ਼ਾਮ ਵੇਲੇ ਤੱਕ ਉਸ ਦਾ ਜਿਸਮ ਅੱਧ-ਮੋਇਆ ਹੋ ਚੁੱਕਾ ਸੀ, ਪਰ ਇਸ ਦੇ ਬਾਵਜੂਦ ਉਸ ਦੇ ਮੱਧਮ ਆਵਾਜ਼ 'ਚ ਰਹਿਰਾਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਦ ਪਾਠ ਖਤਮ ਹੋਇਆ ਤਾਂ ਉਸਨੇ ਫਤਿਹ ਦਾ ਜੈਕਾਰਾ ਛੱਡਿਆ ਤੇ ਇੱਕ ਜ਼ਾਲਮ ਪੁਲਸੀ ਨੇ ਸੁਣ ਲਿਆ ਤੇ ਉਸਨੇ ਆ ਕੇ ਅਨੋਖ ਸਿੰਘ ਦੀ ਜੀਭ ਵੱਢ ਦਿੱਤੀ। ਅਗਲੇ ਦਿਨ ਉਸ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। 30 ਅਗਸਤ 1987 ਦੇ ਦਿਨ ਮਸ਼ਹੂਰ ਖਾੜਕੂ ਹਰਜਿੰਦਰ ਸਿੰਘ ਜਿੰਦਾ ਨੂੰ ਦਿੱਲੀ 'ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਇਲਾਵਾ ਹਰਜਿੰਦਰ ਸਿੰਘ ਉਰਫ ਜਿੰਮੀ ਪੁੱਤਰ ਕਰਤਾਰ ਸਿੰਘ ਨਾਰੰਗ ਤੇ ਜਿੰਦਾ ਦੀ ਮਾਤਾ ਗੁਰਨਾਮ ਕੌਰ ਤੋਂ ਇਲਾਵਾ ਕਈ ਹੋਰ ਸਿੱਖ ਵੀ ਗ੍ਰਿਫਤਾਰ ਕੀਤੇ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 30 ਅਗਸਤ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।